ਤੇ ਯੂਕਰੇਨ ਦੇ ਵਿੱਚ ਰਸ਼ੀਆ ਨੇ ਇੱਕ ਵਾਰੀ ਫੇਰ ਹੁਣ ਜਿਸ ਟਾਈਮ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ, ਕਾਫੀ ਵੱਡਾ ਅਟੈਕ ਡਰੋਨਸ ਦੇ ਨਾਲ ਕੀਤਾ ਆ। ਯੂਕਰੇਨ ਦੀ ਕੈਪੀਟਲ ਕੀਵ ਦੇ ਉੱਤੇ ਮਿਜ਼ਾਈਲਸ ਸਿੱਟੀਆਂ ਉਹਨਾਂ ਨੇ। ਇਸ ਤੋਂ ਕੁਝ ਸਮਾਂ ਪਹਿਲਾਂ ਰਸ਼ੀਆ ਦੇ ਵਿੱਚ ਕ੍ਰੈਮਲਿਨ ਵਾਲੇ ਕੰਪਲੇਨ ਕਰ ਰਹੇ ਆ ਵੀ ਯੂਐਸ ਵਾਲਿਆਂ ਨੇ ਡਰੋਨ ਯੂਜ਼ ਕੀਤਾ ਮਿਜ਼ਾਈਲ ਸਿੱਟਣ ਨੂੰ, ਤਾਂ ਕਿ ਜੋ ਵਲਾਡੀਮੀਰ ਪੁਟਿਨ ਆ ਰਸ਼ੀਆ ਦਾ ਪ੍ਰੈਜ਼ੀਡੈਂਟ, ਉਸ ਨੂੰ ਮਾਰਿਆ ਜਾ ਸਕੇ। ਇਸ ਦੇ ਵਿੱਚ ਯੂਐਸ ਨੇ ਟੋਟਲੀ ਡਿਨਾਈ ਕੀਤਾ ਹੈ। ਵਾਸ਼ਿੰਗਟਨ ਤੇ ਕੀਵ ਜੋ ਯੂਕਰੇਨ ਦੀ ਰਾਜਧਾਨੀ ਆ, ਉਹਨਾਂ ਨੇ ਕਿਹਾ ਕੋਈ ਯੂਐਸ ਦੀ ਇਹਦੇ ਵਿੱਚ ਇਨਵੋਲਵਮੈਂਟ ਨਹੀਂ ਹੈਗੀ। ਪੁਟਿਨ ਇੱਕ ਮੀਟਿੰਗ ਜੋ ਰਸ਼ੀਆ ਦੀ ਸਿਕਿਉਰਿਟੀ ਕੌਂਸਲ ਦੀ ਹੈਗੀ ਆ, ਉਹ ਸ਼ੁੱਕਰਵਾਰ ਨੂੰ ਹੈਡ ਕਰਨ ਜਾ ਰਹੇ ਹੈਗੇ ਆ। ਤੇ ਕ੍ਰੈਮਲਨ ਦੀ ਜੋ ਇੰਸੀਡੈਂਟ ਵਾਪਰੀ ਆ, ਉਹ ਕਹਿੰਦੇ ਵੀ ਉਹਦੇ ਏਜੰਡੇ ਦੇ ਉੱਤੇ ਹੋਊਗੀ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੇ ਹੌਗ ਦੇ ਵਿੱਚ ਜੋ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਆ, ਉੱਥੇ ਗੱਲ ਕਰਦੇ ਹੋਏ ਕਿਹਾ ਵੀ ਪੁਟਿਨ ਨੂੰ ਜਸਟਿਸ ਦੇ ਅੱਗੇ ਲਿਆਉਣਾ ਚਾਹੀਦਾ ਵਾਰ ਕ੍ਰਾਈਮਸ ਦੇ ਲਈ, ਕਿਉਂਕਿ ਬਹੁਤ ਜ਼ਿਆਦਾ ਜਿਹੜੇ ਕ੍ਰਾਈਮਸ ਆ ਉਹ ਯੂਕਰੇਨ ਦੇ ਵਿੱਚ ਕੀਤੇ ਗਏ ਹੈਗੇ ਆ। ਯੂਐਸ ਦੇ ਐਮਬੈਸਡਰ ਯੂਐਨ ਨੂੰ ਜੋ ਹੈਗੇ ਲਿੰਡਾ ਥੋਮਸ ਗ੍ਰੀਨਫੀਲਡ, ਉਹ ਬ੍ਰਾਜ਼ੀਲ ਨੂੰ ਵਿਜ਼ਿਟ ਕਰਨ ਜਾ ਰਹੇ ਆ, ਤੇ ਤਾਂ ਕਿ ਜੋ ਗਵਰਨਮੈਂਟ ਆ ਬ੍ਰਾਜ਼ੀਲ ਦੇ ਨਾਲ ਵਧੀਆ ਰਿਲੇਸ਼ਨ ਬਣਾ ਸਕੇ। ਜੋ ਯੂਕਰੇਨ ਦੇ ਵਿੱਚ ਜੰਗ ਚੱਲ ਰਹੀ ਆ, ਉਹਨਾਂ ਨੂੰ ਵੀ ਵਿੱਚ ਇਨਵੋਲਵ ਕਰਕੇ ਉੱਥੇ ਦੇ ਪ੍ਰੈਜ਼ੀਡੈਂਟ ਲੂਇਸ ਲੂਲਾ ਦਾ ਸਿਲਵਾ ਜੋ ਹੈਗੇ ਆ, ਉਹਨਾਂ ਨੂੰ ਇਨਵੋਲਵ ਕਰਕੇ ਉੱਥੇ ਜੋ ਟੈਨਸ਼ਨ ਆ ਉਸ ਨੂੰ ਘਟਾਈ ਜਾ ਸਕੇ। 50 ਦੇ ਕਰੀਬ ਰਸ਼ੀਅਨਸ ਅਟੈਕ ਯੂਕਰੇਨ ਦੇ ਅਗੇਂਸਟ ਹੁਣ ਕੁਝ ਘੰਟਿਆਂ ਦੇ ਵਿੱਚ ਹੋਏ ਹੈਗੇ। ਅਗਲੀ ਗੱਲ ਕਰਦੇ ਜਾਈਏ, ਖਬਰ ਜਿਹੜੀ ਇਹ ਆ ਰਹੀ ਆ ਡੇਵਿਸ ਤੋਂ। ਡੇਵਿਸ ਦੇ ਵਿੱਚ ਪੁਲਿਸ ਨੇ ਕਿਹਾ ਆ ਵੀ 21 ਸਾਲਾਂ ਦਾ ਜਿਹੜਾ ਮੁੰਡਾ ਆ, ਉਹਨਾਂ ਨੇ ਇੱਕ ਗ੍ਰਿਫਤਾਰ ਕੀਤਾ ਆ। ਪਬਲਿਕ ਦੇ ਕੋਲੋਂ, ਜਨਤਾ ਦੇ ਕੋਲੋਂ ਉਹਨਾਂ ਨੂੰ ਟਿਪਸ ਮਿਲੇ ਤੇ ਇਸ ਤੋਂ ਬਾਅਦ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ। 3 ਜਿਹੜੀਆਂ ਸਟੈਬਿੰਗਸ ਦੇ ਵਿੱਚ ਇਸ ਦਾ ਨਾਮ ਆ ਰਿਹਾ 21 ਸਾਲਾਂ ਦਾ ਕਾਰਲਸ ਡੋਮਿੰਗਸ। ਕਹਿੰਦੇ ਵੀ ਇਸ ਨੂੰ ਪਹਿਲਾਂ ਬੁੱਧਵਾਰ ਨੂੰ ਐਜ਼ ਅ ਪਰਸਨ ਆਫ ਇੰਟਰਸਟ ਦੇ ਤੌਰ ਦੇ ਉੱਤੇ ਡਿਟੇਨ ਕੀਤਾ ਗਿਆ ਸੀ ਤੇ ਅੱਜ ਇਸ ਨੂੰ ਅਧਿਕਾਰਤ ਤੌਰ ਦੇ ਉੱਤੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਯੋਲੋ ਕਾਉਂਟੀ ਦੀ ਜੇਲ੍ਹ ਦੇ ਵਿੱਚ ਇਸ ਨੂੰ ਰੱਖਿਆ ਗਿਆ। ਮਰਡਰ ਤੇ ਅਟੈਂਪਟਡ ਮਰਡਰ ਚਾਰਜਿਸ ਦੇ ਚਾਰਜਿਸ ਇਸ ਉੱਤੇ ਲੱਗੇ ਆ। ਡੋਮਿੰਗਸ UC ਡੇਵਿਸ ਦਾ ਸਟੂਡੈਂਟ ਸੀਗਾ ਪਿਛਲੇ ਹਫਤੇ ਤੱਕ, ਇਹ ਜਿਹੜਾ ਦੱਸਿਆ ਗਿਆ। ਸਾਈਕਾਮੋਰ ਪਾਰਕ ਤੇ ਉਸਦੇ ਇਰਦ ਗਿਰਦ, ਇਹ UC ਡੇਵਿਸ ਦੇ ਇਰਦ ਗਿਰਦ ਇਸ ਨੇ 3 ਥਾਵਾਂ ਦੇ ਉੱਤੇ ਸਟੈਬਿੰਗ ਦੇ ਹਮਲੇ ਕੀਤੇ। 2 ਜਿਹੜੇ ਜਾਨਲੇਵਾ ਸਾਬਿਤ ਹੋਏ, 2 ਜਣਿਆਂ ਦੀ ਆਲਰੇਡੀ ਮੌਤ ਜਿਹੜੀ ਉਹ ਹੋ ਚੁੱਕੀ ਆ। ਅੱਜ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਆ। ਪੁਲਿਸ ਇਸ ਨੂੰ ਹੁਣ ਸੀਰੀਅਲ ਕਿਲਰ ਦੇ ਤੌਰ ਦੇ ਉੱਤੇ ਦੇਖ ਰਹੀ ਹੈਗੀ ਆ। ਇਸਨੇ ਤੇਜ਼ਧਾਰੀ ਵੱਡੇ ਚਾਕੂ ਦੇ ਨਾਲ, ਜੋ ਕਿ ਉਹ ਆਪਣੇ ਇਹ ਬੈਕਪੈਕ ਦੇ ਵਿੱਚ ਰੱਖਦਾ ਸੀਗਾ, ਉਸ ਦੇ ਨਾਲ ਇਸਨੇ ਕਹਿੰਦੇ ਆ ਹਮਲੇ ਕੀਤੇ ਆ। ਫਾਈਨਲੀ ਇਸ ਨੂੰ ਕੱਲ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਗਿਆ ਸੀ। ਡੇਵਿਡ ਬਰੂਕਸ ਤੇ ਕਰੀਮ ਅਬੂ ਨਜਮ ਜਿਹੜਾ ਆ, ਇਸ ਦੇ ਕਤਲ ਦੇ ਦੋਸ਼ ਇਸ ਉੱਤੇ ਲੱਗੇ ਆ ਤੇ ਇੱਕ ਬੀਬੀ ਨੂੰ ਇਹਨੇ ਹੋਰ ਚਾਕੂ ਮਾਰਿਆ ਸੀ, ਜੋ ਇਸ ਟਾਈਮ ਜ਼ੇਰੇ ਇਲਾਜ ਹੈਗੀ ਆ। ਤੇ ਮੰਦਭਾਗੀ ਗੱਲ ਆ ਹਰਜੋਤ ਸਿੰਘ ਜੀ, ਇੱਕ ਵਿਦਿਆਰਥੀ 21 ਸਾਲਾਂ ਦਾ 21 ਸਾਲਾਂ ਦਾ UC ਡੇਵਿਸ ਦਾ ਸਟੂਡੈਂਟ ਉਹ ਸਟੈਬਿੰਗ ਦੇ ਉੱਤੇ ਇੱਦਾਂ ਸੀਰੀਅਲ ਕਿਲਿੰਗ ਵਾਲੇ ਪਾਸੇ ਨੂੰ ਤੁਰਿਆ ਹੋਵੇ ਤਾਂ ਇਹ ਬਹੁਤ ਇੱਕ ਖਤਰੇ ਵਾਲੀ ਗੱਲ ਵੀ ਜਿਹੜੀ ਉਹ ਲੱਗਦੀ ਆ। ਜੀ।